ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਂ ਟੀਨਾ ਸ਼ਰਮਾ ਨੂੰ ਫੋਨ ਕਰ ਰਿਹਾ ਸੀ। ਟੀਨਾ ਸ਼ਰਮਾ ਤੁਸੀਂ ਜਾਣਦੇ ਹੀ ਹੋ, ਚੜ੍ਹਦੇ ਪੰਜਾਬ ਦੀ ਬਹੁਤ ਵੱਡੀ ਅਦਾਕਾਰਾ ਹੈ, ਡਾਇਰੈਕਟਰ ਹੈ, ਟੀਵੀ ਦੀ ਹੋਸਟ ਹੈ। ਮੈਂ ਫੋਨ ਕਰ ਰਿਹਾ ਸੀ ਤੇ ਫੋਨ ਮੁਸਲਸਲ ਬਿਜ਼ੀ ਜਾ ਰਿਹਾ ਸੀ। ਮੈਂ ਕਿਹਾ ਚਲੋ ਟੀਨਾ ਸ਼ਰਮਾ ਨਾ ਸਹੀ ਕਪਲ ਸ਼ਰਮਾ ਸਹੀ। ਕਪਲ ਸ਼ਰਮਾ ਨੂੰ ਫੋਨ ਕੀਤਾ ਤੇ ਅੱਗੋਂ ਪਤਾ ਇਹ ਲੱਗਿਆ ਕਿ ਇਸ ਵੇਲੇ ਗਿੰਨੀ ਉਹਦੀ ਕਲਾਸ ਲੈ ਰਹੀ ਹੈ ਤੇ ਮੈਂ ਉਸ ਕਲਾਸਰੂਮ ਦੇ ਵਿੱਚ ਐਂਟਰੀ ਨਹੀਂ ਪਾ ਸਕਦਾ ਸੀ। ਫੋਨ ਬੰਦ ਕਰਨ ਲੱਗਾ ਤੇ ਮੇਰੀ ਨਜ਼ਰ ਪੈ ਗਈ ਹਸਨ ਨਿਸਾਰ ਦੀ ਫੋਟੋ ਤੇ ਮੈਨੂੰ ਚੇਤੇ ਆ ਗਿਆ 1970 ਦਾ ਜ਼ਮਾਨਾ ਕਿ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕੋ ਨਾਰਾ ਗੂੰਜਦਾ ਸੀ ਤੇ ਬੜਾ ਉੱਚੀ ਉੱਚੀ ਗੂੰਜਦਾ ਸੀ ਤੇ ਸਪੀਕਰ ਦੀ ਵੀ ਲੋੜ ਨਹੀਂ ਸੀ। ਉਹ ਨਾਰਾ ਇਹ ਹੁੰਦਾ ਸੀ ਕਿ ਵਿਚਾਰ ਦਾ ਟਰੱਕ ਤੇ ਸੋਚ ਦੀ ਕਾਰ, ਹਸਨ ਨਿਸਾਰ ਹਸਨ ਨਿਸਾਰ। ਮੈਂ ਸੋਚਿਆ ਚਲੋ ਟੀਨਾ ਸ਼ਰਮਾ ਨਾ ਸਹੀ, ਕਪਲ ਸ਼ਰਮਾ ਨਾ ਸਹੀ, ਹਸਨ ਨਿਸਾਰ ਹੀ ਸਹੀ। ਚਲੋ ਉਸ ਨਾਲ ਕੋਈ ਗੱਪਸ਼ਪ ਲੜਾਈਏ, ਪੁੱਛੀਏ ਜਵਾਨਾ ਕਿੱਥੇ ਹੁੰਦਾ ਅੱਜ ਕੱਲ੍ਹ, ਬੜਾ ਅਰਸਾ ਹੋ ਗਿਆ ਨਜ਼ਰ ਨਹੀਂ ਆਇਆ। ਤੇ ਫਿਰ ਅਚਾਨਕ ਮੈਨੂੰ ਪਕੌੜਿਆਂ ਦੀ ਖੁਸ਼ਬੂ ਆਈ। ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਕਿਸੇ ਅਤਰ ਫਲੇਲ ਦੀ ਖੁਸ਼ਬੂ ਇੰਨੀ ਇੰਸਪਾਇਰ ਨਹੀਂ ਕਰਦੀ ਜਿੰਨੀ ਇੰਸਪਾਇਰੇਸ਼ਨ ਪਕੌੜਿਆਂ ਦੀ ਖੁਸ਼ਬੂ ਤੋਂ ਲੱਭਦੀ ਹੈ। ਤੇ ਯਾਦ ਆਇਆ ਅੱਜ ਕੜੀ ਦਾ ਪ੍ਰੋਗਰਾਮ ਹੈ ਤੇ ਪਕੌੜੇ ਤਲਣ ਦੀ ਖੁਸ਼ਬੂ ਜਿਹੜੀ ਉਹ ਮਸਤ ਕਰ ਰਹੀ ਹੈ। ਇੰਜ ਲੱਗਦਾ ਸੀ ਕਿ ਪਕੌੜਿਆਂ ਦੀ ਖੁਸ਼ਬੂ ਪਹਿਲੇ ਤੋੜ ਦੇ ਦਾਰੂ ਰੰਗੀ ਹੈ ਕਿ ਬਸ ਸੁੰਘੀ ਜਾਓ ਤੇ ਫੁੜਕ ਕੇ ਉਹ ਜਾਓ ਪਾਓ। ਗੱਲ ਇਹ ਹੈ ਕਿ ਪਕੌੜਿਆਂ ਦੀ ਖੁਸ਼ਬੂ ਤੋਂ ਮੈਨੂੰ ਫਿਰ ਹਸਨ ਨਿਸਾਰ ਯਾਦ ਆ ਗਿਆ। ਮੈਂ ਫਿਰ ਫੋਨ ਚੁੱਕਿਆ, ਖਟਾਖਟ ਨੰਬਰ ਮਿਲਾਇਆ ਤੇ ਅੱਗੋਂ ਨੰਬਰ ਬਿਜ਼ੀ ਜਾ ਰਿਹਾ ਸੀ। ਫਿਰ ਮੈਨੂੰ ਖਿਆਲ ਆਇਆ ਕਿ ਹਸਨ ਨਿਸਾਰ ਜ਼ਰੂਰ ਬੇਲੀਪੁਰ ਦੇ ਵਿੱਚ ਜਿਹੜਾ ਉਹ ਗੁਲਾਬ ਦੇ ਪੌਦਿਆਂ ਦੀ ਗੋਡੀ ਕਰ ਰਿਹਾ ਹੋਣਾ, ਕਿਉਂਕਿ ਜਵਾਨ ਨੂੰ ਫੁੱਲਾਂ ਦਾ ਬਹੁਤ ਸ਼ੌਕ ਹੈ। ਹਾਲਾਂਕਿ ਉਸਨੇ ਮੀਆਂ ਚੰਨੂ ਵੀ ਕਈ ਗਮਲੇ ਰੱਖੇ ਨੇ ਤੇ ਲਿਆਲਪੁਰ ਵੀ ਕਈ ਗਮਲੇ ਰੱਖੇ ਨੇ, ਕਈ ਕਿਆਰੀਆਂ ਬਣਾਈਆਂ ਨੇ ਜਿਨ੍ਹਾਂ ਵਿੱਚ ਫੁੱਲ ਲੱਗੇ ਨੇ। ਤੇ ਹਸਨ ਨਿਸਾਰ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਜਦੋਂ ਬੇਲੀਪੁਰ ਵਿੱਚ ਹੋਵੇ ਜਾਂ ਲਾਹੌਰ ਵਿੱਚ ਹੋਵੇ ਤੇ ਉਹ ਫੋਟੋਆਂ ਵੇਖ ਵੇਖ ਕੇ ਖੁਸ਼ ਹੁੰਦਾ ਰਹਿੰਦਾ ਕਿ ਫੁੱਲ ਕਿੰਨੇ ਖੜੇ ਨੇ ਤੇ ਕਿੰਨੇ ਖਿੜੇ ਨੇ ਤੇ ਮਸਤ ਹੋ ਜਾਂਦਾ ਉਹਨਾਂ ਫੁੱਲਾਂ ਨੂੰ ਵੇਖ ਕੇ। ਇਹ ਪਤਾ ਨਹੀਂ ਹੁੰਦਾ ਕਿ ਪਿੱਛੋਂ ਪਾਣੀ ਵੀ ਦਿੱਤਾ ਹੈ ਕਿ ਨਹੀਂ ਦਿੱਤਾ, ਧੁੱਪ ਕਿੰਨੀ ਹੈ, ਠੰਡ ਕਿੰਨੀ ਹੈ। ਹੋ ਸਕਦਾ ਹੈ ਉਹ ਗੁਲਾਬ ਮੁਰਝਾ ਗਏ ਹੋਣ, ਪਰ ਉਹਦੀਆਂ ਤਸਵੀਰਾਂ ਵਿੱਚ, ਉਹਦੇ ਮੋਬਾਈਲ ਵਿੱਚ ਉਹ ਗੁਲਾਬ ਸਦਾਬਹਾਰ ਗੁਲਾਬ ਨੇ ਜਿਨ੍ਹਾਂ ਦੀਆਂ ਤਸਵੀਰਾਂ ਉਹਦੇ ਵਿੱਚ ਨੇ। ਫਿਰ ਪਕੌੜਿਆਂ ਦੀ ਖੁਸ਼ਬੂ ਆਈ ਤੇ ਮੈਨੂੰ ਫਿਰ ਹਸਨ ਨਿਸਾਰ ਹੋਰ ਵੀ ਯਾਦ ਆਉਣਾ ਸ਼ੁਰੂ ਹੋ ਗਿਆ। ਗੱਲ ਇਹ ਸੀ ਕਿ ਹਸਨ ਨਿਸਾਰ ਬੜਾ ਸ਼ਰੀਫ ਆਦਮੀ ਹੈ। ਇਹ ਮੇਰੀ ਪਰਸਨਲ ਰਾਏ ਹੈ, ਇਸ ਨੂੰ ਤੁਸੀਂ ਜੋ ਮਰਜ਼ੀ ਸਮਝੋ, ਇਸ ਨੂੰ ਤੁਸੀਂ ਰਿਐਲਿਟੀ ਸਮਝੋ, ਫੈਕਟ ਸਮਝੋ ਜਾਂ ਓਪੀਨੀਅਨ ਸਮਝੋ, ਲੇਕਿਨ ਬੰਦਾ ਗੁੱਡ ਹੈ, ਬਲਕਿ ਗੁੱਡ ਮੈਨ ਟੂ ਦੀ ਲਾਲਟੈਨ ਹੈ। ਤੇ ਹਸਨ ਨਿਸਾਰ ਉਸ ਵੇਲੇ ਜਿਸ ਵੇਲੇ ਯੂਨੀਵਰਸਿਟੀ ਪੜ੍ਹਦਾ ਸੀ ਉਹਦੇ ਬੜੇ ਉੱਚੇ ਉੱਚੇ ਅਜ਼ਾਇਮ ਸਨ। ਮੈਨੂੰ ਤਾਂ ਲੱਗਦਾ ਹੈ ਕਿ ਜਿਵੇਂ ਕਰਾਚੀ ਵਿੱਚ ਨਹੀਂ ਹਬੀਬ ਬੈਂਕ ਦੀ ਬਿਲਡਿੰਗ 25 ਮੰਜ਼ਲਾ, ਕਿ ਉਹਦੇ ਅਜ਼ਾਇਮ ਉਸ 25 ਮੰਜ਼ਲਾਂ ਤੋਂ ਵੀ ਕਈ ਗੁਣਾ ਜ਼ਿਆਦਾ ਸਨ। ਉਹਦਾ ਖਿਆਲ ਸੀ ਕਿ ਇੱਧਰੋਂ ਯੂਨੀਵਰਸਿਟੀ 'ਚੋਂ ਨਿਕਲਾਂਗੇ, ਇੱਧਰ ਨੌਕਰੀਆਂ ਦੀ ਲਾਈਨ ਲੱਗੀ ਹੋਣੀ ਹੈ। ਪਰ ਹੋਇਆ ਕੀ? ਉਹੀ ਹੋਇਆ ਜਿਹੜਾ ਇਸ ਦੇਸ਼ ਦੇ ਵਿੱਚ 1947 ਤੋਂ ਲੈ ਕੇ ਹੁਣ ਤੱਕ ਹੁੰਦਾ ਆ ਰਿਹਾ ਹੈ ਕਿ ਜਿੰਨੇ ਪੜ੍ਹੇ ਲਿਖੇ ਜ਼ਹੀਨ ਲੋਕ ਹੁੰਦੇ ਨੇ ਉਹ ਵਿਚਾਰੇ ਬੜੀ ਮਿਹਨਤ ਦੇ ਨਾਲ ਡਿਗਰੀਆਂ ਲਿਆਉਂਦੇ ਨੇ ਤੇ ਅੱਗੋਂ ਮਾਰਕੀਟ ਦਾ ਭਾਅ ਜਿਹੜਾ ਉਹ ਡਾਊਨ ਹੁੰਦਾ, ਨੌਕਰੀ ਕਿਤੇ ਨਹੀਂ ਲੱਭਦੀ। ਹਸਨ ਨਿਸਾਰ ਨੇ ਬੇਲੀਆਂ ਨੂੰ ਸੱਦਿਆ, ਕੋਈ ਇੱਧਰ ਬੈਠਾ ਹੈ, ਕੋਈ ਇੱਧਰ ਬੈਠਾ, ਕੋਈ ਇੱਧਰ ਗੋਲ ਬੇਸਡ ਕਾਨਫਰੰਸ। मेरा ख्याल है कि
ਚਕੋਰ ਮੇਜ਼ ਕਾਨਫਰੰਸ ਵੀ ਹੋ ਸਕਦੀ ਹੈ ਜਾਂ ਤਕੋਰ ਮੇਜ਼ ਕਾਨਫਰੰਸ ਵੀ ਹੋ ਸਕਦੀ ਹੈ, ਪਰ ਸੀ ਕਾਨਫਰੰਸ ਉਹਨਾਂ ਸਾਰਿਆਂ ਨੇ ਆਪਸ ਵਿੱਚ ਗਿਟਮਿਟ ਕੀਤੀ। ਜਿੰਨੇ ਵੀ ਮੁੰਡੇ ਕੁੜੀਆਂ ਉਹਦੇ ਕਲਾਸ ਫੈਲੋ ਸਨ, ਉਹਨਾਂ ਨੇ ਸੋਚਿਆ ਕਿ ਯਾਰ ਨੌਕਰੀ ਤਾਂ ਲੱਭਦੀ ਕੋਈ ਨਹੀਂ, ਕਿ ਇਹੀ ਕਰੀਏ ਕਿ ਅਸੀਂ ਕਮ ਅਜ਼ ਕਮ ਇਸ ਸਿਸਟਮ ਦਾ ਮਜ਼ਾਕ ਤੇ ਉਡਾਈਏ ਕਿ ਅਸੀਂ ਡਿਗਰੀਆਂ ਲੈ ਕੇ ਵਿਹਲੇ ਫਿਰ ਰਹੇ ਹਾਂ, ਨਾ ਰਿਸ਼ਵਤ ਹੈ ਨਾ ਸਿਫਾਰਿਸ਼ ਹੈ, ਤੇ ਅੱਗੋਂ ਨੌਕਰੀਆਂ ਦੇਣ ਵਾਲੇ ਜਿਹੜੇ ਨੇ ਉਹ ਪਛਾਣਨ ਤੋਂ ਇਨਕਾਰ ਕਰ ਦਿੰਦੇ ਨੇ, ਤੇ ਜੇ ਉਹਨਾਂ ਤੱਕ CV ਪਹੁੰਚ ਵੀ ਜਾਏ ਤੇ ਉਹ ਚੁੱਕ ਕੇ ਪਰਾਂ ਕਰਦੇ ਨੇ ਤੇ ਵੇਖਦੇ ਤੱਕ ਨਹੀਂ। ਫੈਸਲਾ ਇਹ ਹੋਇਆ ਕਿ ਉਹ ਲੋਕ ਜਦ ਤੱਕ ਨੌਕਰੀ ਨਹੀਂ ਮਿਲਦੀ ਆਪਣਾ ਇਹਤਜਾਜ ਰਿਕਾਰਡ ਕਰਾਉਣਗੇ। ਹੁਣ ਇਹਤਜਾਜ ਰਿਕਾਰਡ ਕਰਾਉਣ ਲਈ ਉਹਨਾਂ ਨੂੰ ਇੱਕੋ ਸ਼ੈ ਲੱਭੀ, ਉਹ ਇਹ ਸੀ ਕਿ ਸਾਰੇ ਪੜ੍ਹੇ ਲਿਖੇ ਜਿੰਨੇ ਮੁੰਡੇ ਕੁੜੀਆਂ ਨੇ, ਮਾਸਟਰ ਡਿਗਰੀ ਹੋਲਡਰ ਨੇ, ਉਹ ਪਕੌੜਿਆਂ ਦੀ ਰੇਹੜੀ ਲਾ ਲੈ। ਲਿਹਾਜ਼ਾ ਇੱਕ ਰੇਹੜੀ ਲਿਆਂਦੀ ਗਈ, ਉਸ ਤੇ ਬਕਾਇਦਾ ਲਿਖ ਕੇ ਲਾਇਆ ਗਿਆ ਕਿ ਜੇ ਤੁਸੀਂ ਮਾਸਟਰਸ ਡਿਗਰੀ ਪਕੌੜੇ ਖਾਣਾ ਚਾਹੁੰਦੇ ਹੋ ਤੇ ਇੱਧਰ ਤਸ਼ਰੀਫ ਲਿਆਓ। ਹੁਣ ਅੱਲਾ ਝੂਠ ਨਾ ਬੁਲਵਾਏ, ਗੁਨਾਹ ਰਾਵੀ ਦੀ ਗਰਦਨ ਤੇ ਇਹਨੂੰ ਦਰਿਆ ਰਾਵੀ ਨਾ ਸਮਝਿਆ ਜੇ, ਕਿ ਉਸ ਦੇ ਉੱਪਰ ਲਿਖਿਆ ਸੀ ਹਸਨ ਨਜ਼ਾਰ MA, ਫਲਾਂ MA, ਟਮਕਾ MA, ਸਾਰੇ MA ਯਾਰ, ਅੰਨੇ ਸਾਰੇ MA ਇਕੱਠੇ ਹੋ ਗਏ ਜਿਵੇਂ ਪੌਏ ਪੱਟ ਬਣ ਕੇ ਲੈ ਜਾਓ। ਤੇ ਪਕੌੜੇ ਉਹਨਾਂ ਦੇ ਘੱਟ ਵਿਕੇ ਤੇ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਬਹੁਤੀਆਂ ਵਿਕੀਆਂ। ਹਰ ਕੋਈ ਪਰੇਸ਼ਾਨ ਸੀ, ਇਹਤਜਾਜ ਕਰ ਰਹੇ ਸੀ, ਵੇਖੋ ਯਾਰ ਨਿੱਕੇ ਨਿੱਕੇ ਜਿਹੇ ਮਾਸੂਮ ਨਿਆਣੇ ਨੇ, ਇਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਤੇ 16 ਜਮਾਤਾਂ ਪਾਸ ਨਹੀਂ ਯਾਰ। ਹੁਣ ਫੈਸਲਾ ਇਹ ਹੋਇਆ ਕਿ ਜਦ ਤੱਕ ਨੌਕਰੀ ਨਹੀਂ ਮਿਲਦੀ, ਪਕੌੜਿਆਂ ਦਾ ਜਿਹੜਾ ਸਟਾਲ ਲਾਇਆ ਰੇਹੜੀ ਦੇ ਉੱਤੇ, ਉਹ ਪਕੌੜਿਆਂ ਦੀ ਰੇਹੜੀ ਚੱਲਦੀ ਰਹੇਗੀ। ਲਿਹਾਜ਼ਾ ਪਕੌੜਿਆਂ ਦੀ ਰੇਹੜੀ ਚੱਲਣੀ ਸ਼ੁਰੂ ਹੋ ਗਈ। ਹੁਣ ਹੋਇਆ ਕਿ ਜਿੰਨੇ ਵੀ ਉਹਦੇ ਵਿੱਚ ਪਾਰਟਨਰ ਸਨ ਉਹਨਾਂ ਦੇ, ਭਾਵੇਂ ਉਹ ਸਲੀਪਿੰਗ ਪਾਰਟਨਰ ਸਨ ਤੇ ਭਾਵੇਂ ਐਕਟਿਵ ਪਾਰਟਨਰ ਸਨ, ਉਹ ਜਿਹਨੂੰ ਨੌਕਰੀ ਮਿਲਦੀ ਗਈ ਉਹ ਹੌਲੀ ਦਿਨੇ ਰੇਹੜੀ ਤੋਂ ਕੋਈ ਖਿਸਕ ਗਿਆ, ਕੋਈ ਖਿਸਕ ਗਿਆ, ਕੋਈ ਖਿਸਕ ਗਿਆ ਤੇ ਪਤਾ ਨਾ ਲੱਗਿਆ। ਤੇ ਬਾਕੀ ਰਹਿ ਗਏ ਇੱਕ ਦੋ ਟੋਟਰੂ ਜਿਹੜੇ ਕਿ ਬਦਸਤੂਰ ਪਕੌੜੇ ਵੇਚਦੇ ਰਹੇ, ਕਿ ਇਸ ਲਈ ਕਿ ਉਹ ਬਿਲਕੁਲ ਪੁਰ ਉਮੀਦ ਸਨ ਕਿ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ, ਤੇ ਚਲੋ ਫਿਲਹਾਲ ਹੋਰ ਕੁਛ ਨਾ ਸਹੀ, ਪਕੌੜੇ ਵੀ ਨਾ ਵਿਕਣ ਤੇ ਕਮ ਅਜ਼ ਕਮ ਪਕੌੜੇ ਖਾ ਕੇ ਮੌਜ ਮੇਲਾ ਤਾਂ ਕਰਾਂਗੇ। ਫਿਰ ਹੋਇਆ ਇੰਜ ਕਿ ਬੜੇ ਅਰਸੇ ਤੋਂ ਬਾਅਦ ਹਸਨ ਨਿਸਾਰ ਉੱਥੋਂ ਦੀ ਟੱਪਿਆ ਤੇ ਵੇਖਿਆ ਉਹ ਰੇਹੜੀ ਉੱਥੇ ਦੀ ਉੱਥੇ, ਪਕੌੜੇ ਚੱਲ ਰਹੇ ਨੇ, ਪਕੌੜੇ ਵਿਕ ਰਹੇ ਨੇ, ਤੇ ਜਿਹੜੇ ਬੇਲੀ ਉਹਨਾਂ ਰੇਹੜੀ ਤੇ ਤਾਇਨਾਤ ਕੀਤੇ ਸਨ ਉਹ ਗਾਇਬ ਸਨ। ਹਸਨ ਨੇ ਜਾ ਕੇ ਪੁੱਛਿਆ ਕਿ ਫਲਾਂ ਕਿੱਥੇ ਹੈ, ਜਿਹੜਾ ਕਿਸੇ ਜ਼ਮਾਨੇ 'ਚ ਇੱਥੇ ਰੇਹੜੀ ਲਾ ਕੇ ਪਕੌੜੇ ਵੇਚਦਾ ਸੀ। ਪਕੌੜੇ ਵਾਲਿਆਂ ਨੇ ਉਹਨੂੰ ਐਂ ਵੇਖਿਆ ਜਿਵੇਂ ਵੇਖਣ ਦਾ ਹੱਕ ਹੁੰਦਾ, ਕਦੀ ਦੂਰਬੀਨ ਲਾ ਕੇ ਵੇਖਿਆ, ਕਦੀ ਐਨਕ ਲਾ ਕੇ ਵੇਖਿਆ, ਕਦੀ ਕੰਟੈਕਟ ਲੈਂਸ ਲਾ ਕੇ ਵੇਖਿਆ ਕਿ ਇਹ ਹਸਨ ਨਿਸਾਰ ਪੁੱਛ ਕੀ ਰਿਹਾ। ਉਹਨੇ ਫਿਰ ਗੱਲ ਰਿਪੀਟ ਕੀਤੀ, ਉਹਨੇ ਕਿਹਾ ਯਾਰ ਮੇਰੇ ਕੋਲ ਟਾਈਮ ਕੋਈ ਨਹੀਂ, ਸਰਵਰ ਸੁਖੇਰਾ ਤੇ ਐਤਬਾਰ ਸਾਜਿਦ ਮੇਰਾ ਇੰਤਜ਼ਾਰ ਕਰ ਰਹੇ ਨੇ ਤਨਕ ਦੇ ਦਫ਼ਤਰ ਵਿੱਚ, ਮੈਂ ਪਹੁੰਚਣਾ। ਤੂੰ ਇਹ ਦੱਸ ਕੇ ਉਹ ਪਕੌੜੇ ਵੇਚਣ ਵਾਲਾ ਜਿਹੜੇ ਇੱਥੇ ਰੇਹੜੀ ਲੱਗਦੀ ਸੀ ਬੜੇ ਅਰਸਾ ਪਹਿਲੇ, ਉਹ ਰੇਹੜੀ ਕਿੱਥੇ ਗਈ ਹੈ? ਉਹ ਤੇ ਮੈਨੂੰ ਪਤਾ ਲੱਗ ਗਿਆ ਕਿ ਰੇਹੜੀ ਕਿਤੇ ਨਹੀਂ ਗਈ, ਰੇਹੜੀ ਇੱਥੇ ਖੜੋਤੀ ਹੈ, ਪਰ ਯਾਰ ਉਹ ਬੰਦੇ ਗਾਇਬ ਨੇ ਜਿਹੜੇ ਇੱਥੇ ਠਗਾ ਠੱਗ ਪਕੌੜੇ ਇਂ ਕਰਕੇ ਪਾਈ ਜਾ ਰਹੇ ਸਨ ਕੜਾਈ ਦੇ ਵਿੱਚ, ਤੇ ਐਂ ਕੱਢ ਕੇ ਤਾਂ ਜਨਾਬ ਛੱਡੀ ਜਾ ਰਹੇ ਸਨ ਤੇ ਵੇਚੀ ਜਾ ਰਹੇ ਸਨ। ਉਸ ਜਵਾਨ ਨੇ, ਰੇਹੜੀ ਵਾਲੇ ਨੇ, ਉਹਨੂੰ ਫਿਰ ਵੇਖਿਆ ਖੁਰਦਬੀਨ ਦੇ ਨਾਲ, ਦੂਰਬੀਨ ਦੇ ਨਾਲ, ਐਨਕ ਲਾ ਕੇ, ਕੰਟੈਕਟ ਲੈਂਸ ਲਾ ਕੇ, ਤੇ ਉਹਨੇ ਫਰਮਾਇਆ ਕਿ ਜਨਾਬ ਆ ਜਿਹੜੀ ਰੇਹੜੀ ਦੇ ਪਿੱਛੇ ਬਿਲਡਿੰਗ ਖੜੀ ਹੈ, ਇਹ ਜਿਹੜਾ ਮੇਰਾ ਓਨਰ ਹੈ ਇਸ ਰੇਹੜੀ ਦਾ, ਪਕੌੜੇ ਵਾਲੀ ਰੇਹੜੀ ਦਾ, ਉਹ ਓਨਰ ਹੁਣ ਰੇਹੜੀ ਤੇ ਨਹੀਂ ਖੜਾਉਂਦਾ, ਬਲਕਿ ਜਿਹੜੀ ਪਿੱਛੇ ਬਿਲਡਿੰਗ ਹੈ ਇਸ ਰੇਹੜੀ ਦੇ, ਉਸ ਨੇ ਇਹ ਬਿਲਡਿੰਗ ਖਰੀਦ ਲਈ ਹੈ ਸਿਰਫ ਪਕੌੜੇ ਵੇਚ ਕੇ। ਹਸਨ ਨਿਸਾਰ ਨੇ ਸੋਚਿਆ ਯਾਰ ਦੇਖਿਆ ਅਸੀਂ ਗਲਤੀ ਕੀਤੀ ਕਿ ਅਸੀਂ ਐਵੇਂ ਜਿਹੜਾ ਨਾ ਕਦੀ ਅਖਬਾਰ ਨੂੰ ਸਿਰ ਦੇਗਾ, ਕਦੀ ਰਸਾਲਿਆਂ ਨੂੰ ਸਿਰ ਦੇਗਾ, ਜੇ ਪਕੌੜੇ ਵੇਚਦੇ ਰਹਿੰਦੇ ਤੇ ਪਤਾ ਨਹੀਂ ਇੱਥੋਂ ਲੈ ਕੇ ਉੱਤੋਂ ਤੱਕ ਪਤਾ ਨਹੀਂ ਕਿਹੜੀ ਮੰਜ਼ਿਲ ਤੇ ਅਸੀਂ ਪਹੁੰਚ ਜਾਣਾ ਸੀ। ਤੇ ਮੰਜ਼ਿਲ ਵੀ ਹੋ ਸਕਦਾ ਹੈ ਕਿ ਹਬੀਬ ਬੈਂਕ ਕਰਾਚੀ ਵਾਲੀ ਜਿਹੜੀ ਬਿਲਡਿੰਗ ਹੈ 5 ਮੰਜ਼ਿਲਾ,
ਉਸ ਨੂੰ ਮਲਟੀਪਲਾਈ ਕਰਕੇ ਉਸ ਤੋਂ ਵੀ ਉੱਚੀ ਥਾਂ ਤੇ ਅਸੀਂ ਪਹੁੰਚ ਜਾਂਦੇ। ਬਹਰਹਾਲ ਹੁਣ ਤੇ ਤੀਰ ਕਮਾਨ ਚੋਂ ਨਿਕਲ ਚੁੱਕਿਆ ਸੀ, ਤੇ ਕਮਾਨ ਭਾਵੇਂ ਮਿਰਜ਼ੇ ਦੀ ਸੀ ਜਿਹੜੀ ਉੱਤੇ ਟੰਗੀ ਗਈ ਸੀ, ਤੇ ਹੋਰ ਕੁਝ ਨਹੀਂ ਹੋ ਸਕਦਾ ਸੀ ਸਿਵਾਏ ਇਸ ਦੇ ਕਿ ਕਿਹੋ ਜਿਹੀ ਠੰਡੀ ਸਾਹ ਭਰੀ ਜਾਏ ਜਿਹੜੀ ਕਿ ਧੁੱਪੇ ਵੀ ਬੰਦੇ ਨੂੰ ਏਸੀ ਦੀ ਲੋੜ ਮਹਿਸੂਸ ਨਾ ਕਰਾਏ। ਮੈਨੂੰ ਇਹ ਗੱਲ ਹਸਨ ਨਿਸਾਰ ਦੀ ਬੜੀ ਸੋਹਣੀ ਲੱਗੀ ਕਿ ਉਹ ਲੋਕ ਕੁੜਨ ਦੇ ਬਜਾਏ ਉਹਨਾਂ ਨੇ ਪਕੌੜੇ ਵੇਚਣੇ ਸ਼ੁਰੂ ਕਰਤੇ ਤੇ ਲੋਕਾਂ ਤੱਕ ਆਪਣਾ ਇhtਜਾਜ ਵੀ ਪਹੁੰਚਾ ਦਿੱਤਾ, ਤੇ ਨੌਕਰੀਆਂ ਵੀ ਮਿਲ ਗਈਆਂ, ਤੇ ਜਿਸ ਨੂੰ ਛੱਡ ਗਏ ਸਨ ਰੇਹੜੀ ਤੇ ਉਹ ਬਿਲਡਿੰਗਾਂ ਦਾ ਮਾਲਕ ਵੀ ਹੋ ਗਿਆ। ਹਸਨ ਨਿਸਾਰ ਨੇ ਕੀ ਕੀਤਾ ਕਿ ਉਹਨੇ ਫਿਰ ਕੁਝ ਬੇਲੀ ਰਲਾਏ। ਉਹਨੇ ਕਿਹਾ ਯਾਰ ਕੋਈ ਦਵਾਨੀ ਚਵਾਨੀ ਪਾਓ, ਆਪਾਂ ਕਿਤੇ ਦੂਰ ਦਰਾਜ਼ ਦੇ ਵਿੱਚ ਜਿਹੜਾ ਕੁਝ ਕਿੱਲੇ ਜ਼ਮੀਨ ਦੇ ਲੈਣੇ ਆ ਤੇ ਉਹਦਾ ਨਾਂ ਰੱਖਣਾ ਬੇਲੀਪੁਰ, ਤਾਂ ਕਿ ਇੱਕ ਖੂਬਸੂਰਤ ਜਿਹਾ ਪਿੰਡ ਹੋਵੇ। ਇੱਧਰ ਫੁੱਲ ਲੱਗੇ ਨੇ, ਇੱਧਰ ਫੁੱਲ ਲੱਗੇ ਨੇ, ਕਿਤੇ ਗੁਲਾਬ ਖਿੜ ਰਿਹਾ, ਕਿਤੇ ਚੰਬਾ ਖਿੜ ਰਿਹਾ, ਕਿਤੇ ਕੋਈ ਕੁਛ ਹੋ ਰਿਹਾ ਹੈ, ਪਰਿੰਦੇ ਚਹਿਕ ਰਹੇ ਨੇ, ਰੁੱਖਾਂ ਦੀ ਠੰਡੀ ਛਾਂ ਹੈ, ਪੈਸੇਜ ਬਣੇ ਹੋਏ ਨੇ ਚਾਰੋਂ ਪਾਸੇ, ਜਿਹੜਾ ਘਾਲ ਲੱਗੇ ਹੋਏ ਨੇ, ਜਿੱਥੇ ਮਰਜ਼ੀ ਬੰਦਾ ਸਕੂਲ ਨਾਲ ਟਿਕ ਟਕਾ ਕਰਕੇ ਬਹਿ ਜਾਏ, ਭਾਵੇਂ ਸ਼ਾਇਰੀ ਕਰੇ, ਭਾਵੇਂ ਨਸਰ ਲਿਖੇ, ਭਾਵੇਂ ਦਾਨਿਸ਼ਵਰੀ ਕਰੇ। ਲਿਹਾਜ਼ਾ ਉਸ ਨੇ ਫਿਰ ਬੇਲੀਆਂ ਨਾਲ ਰਲ ਕੇ ਕੋਈ ਬੇਆਬਾਦ ਜੀ ਬੰਜਰ ਜੀ ਜ਼ਮੀਨ ਲਈ ਤੇ ਉੱਥੇ ਇੱਕ ਪਿੰਡ ਵਸਾਇਆ, ਉਹਦਾ ਨਾਂ ਸੀ ਬੇਲੀਪੁਰ। ਲੇਕਿਨ ਅਫਸੋਸ ਉਹਦੀ ਇੱਕ ਖਾਹਿਸ਼ ਪੂਰੀ ਨਹੀਂ ਹੋ ਸਕੀ, ਕਿਉਂਕਿ ਬੇਲੀਪੁਰ ਦੇ ਵਿੱਚ ਉਹ ਪਕੌੜੇ ਨਹੀਂ ਵੇਚ ਸਕਦਾ ਸੀ, ਤਾਂ ਕਿ ਬੇਲੀਪੁਰ ਦੇ ਵਿੱਚ ਪਕੌੜੇ ਵੇਚ ਕੇ ਉਹ ਕੋਈ 15-20 ਮੰਜ਼ਲਾ ਬਿਲਡਿੰਗ ਖਰੀਦ ਕੇ, ਪਲਾਜ਼ਾ ਖਰੀਦ ਕੇ ਉੱਥੇ ਸਕੂਲ ਨਾਲ ਘੁੰਮਣ ਵਾਲੀ ਕੁਰਸੀ ਤੇ ਬਹਿ ਜਾਂਦਾ। ਮੈਨੂੰ ਹਸਨ ਨਿਸਾਰ ਦੀ ਇਹ ਗੱਲ ਬੜੀ ਉਸਦੇ ਅੰਦਰ ਫਿਊ ਕਰਕੇ ਸਟ੍ਰਾਈਕ ਕੀਤੀ। ਮੈਂ ਗੰਢ ਬਣ ਕੇ ਜੇਬ ਪਾ ਲਈ। ਮੈਂ ਕਿਹਾ ਯਾਰ ਇਹ ਬੜਾ ਗੁੱਡ ਆਈਡੀਆ। ਜਿਹੜਾ ਕੋਈ ਮੇਰਾ ਬੇਲੀ ਮੈਨੂੰ ਮਿਲੇਗਾ ਉਸ ਨੂੰ ਮੈਂ ਇਹੀ ਮਸ਼ਵਰਾ ਦਿਆਂਗਾ ਕਿ ਯਾਰ ਦਫਾ ਕਰ ਨੌਕਰੀ ਨੂੰ, ਨਾ ਰਿਸ਼ਵਤ ਹੈ ਨਾ ਸਿਫਾਰਿਸ਼ ਹੈ, ਤੂੰ ਪਕੌੜੇ ਵੇਚਿਆ ਕਰ, ਤੇ ਮੇਰੇ ਇਸ ਆਈਡੀਏ ਦੇ ਇਵਜ਼ ਐਂ ਕਰਿਆ ਕਰ ਕਿ ਜਦੋਂ ਵੀ ਮੈਂ ਇੱਥੋਂ ਲੰਘਾ ਟੱਪਾਂ 2-4 ਪਕੌੜੇ ਉਹ ਮੈਨੂੰ ਫੜਾ ਦਿਆ ਕਰ, ਤਾਂ ਕਿ ਮੈਂ ਪਕੌੜੇ ਖਾ ਕੇ ਤੈਨੂੰ ਦੁਆਵਾਂ ਦੇਵਾਂ, ਤੂੰ ਮੈਨੂੰ ਦੁਆਵਾਂ ਦੇਵੇਂ ਕਿ ਮੈਂ ਤੈਨੂੰ ਕੈਸਾ ਚੰਗਾ ਮਸ਼ਵਰਾ ਦਿੱਤਾ ਕਿ ਅੱਜ ਤੂੰ ਪਕੌੜਾ ਮੈਨ ਬਣ ਗਿਆ। ਹੁਣ ਹੋਇਆ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਰਾਣਾ ਬੇਲੀ ਮਿਲ ਗਿਆ। ਬੇਲੀ ਸਾਰੇ ਪੁਰਾਣੇ ਹੁੰਦੇ ਨੇ, ਲਗੋਟੀਏ ਹੁੰਦੇ ਨੇ। ਮੈਂ ਪੁੱਛਿਆ ਹਾਂ ਵੀ ਜਵਾਨ ਕੀ ਕਰ ਰਹੇ ਆ? ਕਹਿੰਦਾ ਯਾਰ ਕਰਨਾ ਕੀ ਹੈ ਕਿ ਹੁਣ ਤੇ ਇੰਨੇ ਵਰੇ ਹੋ ਗਏ ਨੇ ਕਿ ਮੈਂ CV ਵੰਡ ਕੇ ਇਹ ਲੱਗਦਾ ਜਿਵੇਂ ਮੈਂ ਆਪ ਹੀ ਵੰਡਿਆ ਗਿਆ। ਮੈਂ ਕਿਹਾ ਯਾਰ ਛੱਜ ਪਤਾਸੇ ਵੰਡਣ ਦੀ ਗੱਲ ਤੇ ਸੁਣੀ ਸੀ, ਪਰ ਇਹ ਆਪਣੇ ਆਪ ਨੂੰ ਵੰਡਣਾ ਜਿਹੜਾ ਹੈ ਨਾ, ਇਹ ਖਾਸਾ ਕੋਈ ਟਿਪੀਕਲ ਜਿਹਾ ਕੰਮ ਹੈ, ਬੜਾ ਔਖਾ ਜਿਹਾ ਕੰਮ ਹੈ। ਤੇ ਆਫਰੀਨ ਹੈ ਤੇਰੇ ਤੇ ਕਿ ਤੂੰ ਆਪਣੇ ਆਪ ਨੂੰ ਵੰਡੀ ਜਾ ਰਿਹਾ ਹੈ, ਤੇ ਮੈਨੂੰ ਲੱਗਦਾ ਕਿਉਂ ਲੱਗੀ ਹੈ, ਤੂੰ ਆਪਣੇ ਸਾਰੇ ਪਾਰਟਸ ਜਿਹੜੇ ਨੇ ਸਪੇਅਰ ਪਾਰਟ ਵੇਚ ਦੇਗਾ ਤੇ ਤੈਨੂੰ ਕੋਈ ਵੀ ਸਪੇਅਰ ਪਾਰਟ ਨਹੀਂ ਲੱਭਣਾ, ਜੇ ਲੱਭੇਗਾ ਤੇ ਬਲਾਲ ਗੰਜੋ ਜਾ ਕੇ ਲੱਭੇਗਾ। ਬੇਰੀ ਨੇ ਦੱਸਿਆ ਕਿ ਯਾਰ ਮੈਂ ਕੀ ਕਰਾਂ। ਮੈਂ ਕਿਹਾ ਯਾਰ ਗੱਲ ਸੁਣ, ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਹਸਨ ਨਿਸਾਰ ਦੀ। ਮੈਂ ਹਸਨ ਨਿਸਾਰ ਦੀ ਬੇਲੀਪੁਰ ਵਾਲੀ ਸਟੋਰੀ ਸੁਣਾਈ, ਪਕੌੜੇ ਵਾਲੀ ਉਹਦੀ ਸਟੋਰੀ ਸੁਣਾਈ, ਤੇ ਉਹਨੂੰ ਬੜਾ ਇੱਕ ਰੋਸ਼ਨ ਕਿਸਮ ਦਾ, ਬੜਾ ਇੱਕ ਬਰਾਈਟ ਕਿਸਮ ਦਾ ਖਾਬ ਜਿਹੜਾ ਸੀ ਉਹਦੇ ਖੀਸੇ 'ਚ ਪਾਤਾ। ਬੇਲੀ ਬੜਾ ਖੁਸ਼ ਹੋਇਆ, ਕਿਉਂਕਿ ਉਹਦੀ ਖੁਸ਼ੀ ਦਾ ਆਧਾਰ ਉਹਦੀਆਂ ਚਿਰੀਆਂ ਹੋਈਆਂ ਵਾਛਾਂ ਤੋਂ ਲੱਗ ਰਿਹਾ ਸੀ ਕਿ ਬੜਾ ਖੁਸ਼ ਹੈ ਮੇਰੇ ਇਸ ਆਈਡੀਆ ਨੂੰ ਸੁਣ ਕੇ। ਫਿਰ ਕਹਿੰਦਾ ਯਾਰ ਇਹ ਪੋਸੀਬਲ ਨਹੀਂ ਹੋ ਸਕਦਾ। ਮੈਂ ਕਿਹਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਉਹ 70 ਦਾ ਜ਼ਮਾਨਾ ਹੋਰ ਸੀ ਜਦੋਂ ਵੇਸਣ ਟਕੇ ਭਾਅ ਮਿਲਦਾ ਸੀ ਤੇ ਆਲੂ ਵੀ ਰੁਪਈਏ ਦੇ ਕੋਈ 5-7 ਕਿਲੋ ਲੱਭ ਜਾਂਦੇ ਸਨ, ਤੇ ਹੁਣ 100 ਰੁਪਈਆ ਜੇ ਜੇਬ 'ਚ ਪਾ ਕੇ ਆਲੂ ਵਾਲਿਆਂ ਕੋਲ ਆਲੂ ਲੈਣ ਜਾਓ ਤੇ ਉਹ ਸੋਟਾ ਚੁੱਕ ਲੈਂਦਾ, ਉਹ ਕਹਿੰਦਾ ਭਾਜਾ ਪਾਸੇ, ਐਡਾ ਮਾੜਾ ਖਰੀਦਦਾਰ ਸਾਨੂੰ ਨਹੀਂ ਚਾਹੀਦਾ, ਆਲੂ ਬਹੁਤ ਮਹਿੰਗੇ ਨੇ, ਤੇਰੀ ਸੋਚ ਪਰੋਚ ਤੋਂ ਵੀ ਕਿਤੇ ਮਹਿੰਗੇ ਨੇ। ਫਿਰ ਮੈਂ ਕਿਹਾ ਵੇਸਣ ਵਾਲੇ ਕੋਲ ਜਾਵਾਂ। ਵੇਸਣ ਵਾਲੇ ਕੋਲ ਗਿਆ ਤੇ ਵੇਸਣ ਵਾਲਾ ਜਿਹੜਾ ਉਹਨੇ ਆਖਿਆ 1 ਦੂਣੀ ਦੂਣੀ ਤੇ 2 ਦੂਣੀ 4। ਇਹ ਵੇਸਣ ਤੁਹਾਨੂੰ ਇਸ ਹਿਸਾਬ 'ਚ ਪਏਗਾ ਕਿ ਤੁਸੀਂ
ਜੇ 500 ਤੋਂ ਜ਼ਿਆਦਾ ਮਹਿੰਗਾ ਜਿਹੜਾ ਹੈ ਕੁਕਿੰਗ ਆਇਲ ਉਹ ਪਾਓ, ਪਲੱਸ ਉਹਦੇ ਵਿੱਚ ਤੁਸੀਂ ਧਨੀਆ ਕੁਤਰ ਕੇ ਪਾਓ, ਨੂਣ ਮਿਰਚ ਪਾਓ, ਪਕੌੜਿਆਂ ਦੇ ਅੰਦਰ ਪਿਆਜ਼ ਪਾਓ, ਤੇ ਉਹ ਪਕੌੜੇ ਜਿਹੜੇ ਤਲੇ ਜਾਣਗੇ ਉਹ 100 ਰੁਪਏ ਦੇ ਵਿੱਚ 2 ਪਕੌੜੇ ਮਿਲਣਗੇ। ਤੇ ਜਦੋਂ ਦਾ ਸਾਡਾ ਦੇਸ਼ IMF ਦੇ ਤਹਿ ਚੜਿਆ, ਕਿਸੇ ਦੀ ਜੇਬ ਵਿੱਚ ਹੱਥ ਮਾਰੋ ਤੇ 100 ਦਾ ਪਾਪਾ ਨਹੀਂ ਲੱਭਦਾ, ਅਲਬੱਤਾ 100 ਸੌਦਿਆਂ ਦੀ ਉਹ ਲਿਸਟ ਲੱਭ ਜਾਂਦੀ ਹੈ ਜਿਹੜੀ ਕਿ ਉਹ ਅੱਛੇ ਦਿਨਾਂ ਦੀ ਉਡੀਕ ਵਿੱਚ ਰੱਖੀ ਹੁੰਦੀ ਹੈ ਕਿ ਜਿੱਧਰੋਂ ਇਧਰੋਂ ਕਿਧਰੋਂ ਪੈਸਾ ਲੱਭੇ, ਰਾਹ ਜਾਂਦੇ ਭਾਵੇਂ ਕਿਸੇ ਦੇ ਡਿੱਗੇ ਲੱਭੇ, ਤੇ ਉਦੋਂ ਇਹ 100 ਚੀਜ਼ਾਂ ਦੇ ਵਿੱਚੋਂ ਸਿਫਰਾ ਕੱਟ ਕੇ ਕੋਈ ਕਦੀ ਸ਼ਾਇਦ ਮੈਂ ਖਰੀਦ ਹੀ ਲਾਂਗਾ। ਤੇ ਲਿਹਾਜ਼ਾ ਡੇਲੀ ਮੇਰੇ ਨੇ ਮੇਰਾ ਉਹ ਆਈਡੀਆ ਰਿਜੈਕਟ ਕਰਕੇ ਵਲੇਟ ਕੇ ਵਾਪਸ ਮੇਰੀ ਜੇਬ ਵਿੱਚ ਪਾਤਾ। ਹੁਣ ਗੱਲ ਇਹ ਹੈ ਕਿ ਜੇ ਤੁਸੀਂ ਬੇਰੋਜ਼ਗਾਰ ਹੋ ਤੇ ਫਿਰ ਤੁਸੀਂ ਪਕੌੜੇ ਵੀ ਨਹੀਂ ਵੇਚ ਸਕਦੇ। ਪਕੌੜੇ ਬਣਾਉਣ ਤੇ ਪਕੌੜੇ ਵੇਚਣ ਲਈ ਵੀ ਚੰਗੀ ਭਲੀ ਇਨਵੈਸਟਮੈਂਟ ਚਾਹੀਦੀ ਹੈ। ਤੇ ਬਿਹਤਰ ਇਹੋ ਹੀ ਹੈ ਕਿ ਇਸ ਵੇਲੇ ਮਾਰਕੀਟ ਦੇ ਵਿੱਚ ਬੰਦੇ ਦਾ ਰੁਝਾਨ ਹੈ ਤੇ ਪਕੌੜੇ ਵਿਕਣ ਦਾ ਕੋਈ ਚਾਂਸ ਨਹੀਂ। ਲਿਹਾਜ਼ਾ ਬਿਹਤਰ ਇਹੋ ਹੀ ਹੈ ਕਿ ਕਦੀ ਕਦਾਰ ਸਾਲ ਛਮਾਈ ਜਦੋਂ ਘਰ ਵਿੱਚ ਕੜੀ ਪੱਕੇ ਤੇ ਅੱਖ ਬਚਾ ਕੇ ਇੱਕ ਅੱਧਾ ਪਕੌੜਾ ਖਸਕਾਓ, ਆਪੇ ਖਾ ਕੇ ਆਪੇ ਖੁਸ਼ ਹੋ ਜਾਓ। ਇਸ ਲਈ ਕਿ ਹੁਣ ਉਹ ਅਯਾਸ਼ੀ ਵਾਲਾ ਵੇਲਾ ਨਹੀਂ ਰਿਹਾ ਕਿ ਚੁਆਨੀ ਪਾਓ ਜੇਬ 'ਚ ਐਂ ਖੜਕਾਓ ਤੇ ਜਾ ਕੇ ਚੁਆਨੀ ਦਾ ਢੇਰ ਸਾਰੇ ਪਕੌੜੇ ਲਿਆ ਕੇ ਘਰ ਨੂੰ ਆ ਜਾਓ। ਹੁਣ ਤੇ ਪਕੌੜੇ ਵੀ ਤੁਸੀਂ ਨਹੀਂ ਖਾ ਸਕਦੇ। ਤੇ ਮੈਂ ਬੇਲੀ ਕੋਲ ਪੁੱਛਿਆ, ਯਾਰ ਤੂੰ ਇਹ ਸਾਰੇ ਪ੍ਰੋਜੈਕਟ ਮੇਰੇ ਰਿਜੈਕਟ ਕਰਕੇ ਮੇਰੇ ਨੱਕ ਤੇ ਮਾਰੇ ਨੇ ਤੇ ਇਹ ਕੀ ਕੋਈ ਸਮਝ ਨਹੀਂ ਆਈ। ਉਹਨੇ ਇਧਰੋਂ ਕਸਨ ਕੱਢਿਆ, ਠਿਸ਼ੂ ਕਰਕੇ ਇੱਕ ਹੋਰ ਜਰਾਤਾ। ਮੈਨੂੰ ਕਹਿੰਦਾ ਤੂੰ ਬੜੇ ਯਾਰ ਗਲਤ ਮਸ਼ਵਰੇ ਦਿੰਦਾ, ਕੋਈ ਬੰਦੇ ਦੇ ਪੁੱਤਰਾਂ ਵਾਲੇ ਮਸ਼ਵਰੇ ਦਿਆ ਕਰ ਜਿਹੜਾ ਕਿ ਕੋਈ ਬਿਹਤਰ ਹੋਵੇ। ਮੈਂ ਉਹਨੂੰ ਆਖਿਆ ਫਿਰ ਇੱਕ ਹੋ ਸਕਦਾ ਕਿ ਤੂੰ ਰਾਤੀ ਖਾਬ ਦੇ ਵਿੱਚ ਪਕੌੜੇ ਵੇਚ ਵੀ ਸਕਣਾ, ਪਕੌੜੇ ਖਾ ਵੀ ਸਕਣਾ, ਤੇ ਆਪਣੀ ਨੌਕਰੀ ਜਿਹੜੀ ਆ ਤੂੰ ਪਿਛਲੇ ਕਈ ਸਾਲਾਂ ਤੋਂ ਕੋਈ 1536 ਜਿਹੜੀਆਂ ਤੂੰ ਦਰਖਾਸਤਾਂ ਦਿੱਤੀਆਂ ਨੇ, ਸੀਵੀਆਂ ਘਲੀਆਂ ਨੇ, ਤੈਨੂੰ ਨੌਕਰੀ ਨਹੀਂ ਲੱਭੀ ਤੇ ਤੂੰ ਖਾਬ ਦੇ ਵਿੱਚ ਨੌਕਰੀ ਵੀ ਲੱਭ ਸਕਣਾ। ਬੇਲੀ ਬੜਾ ਖੁਸ਼ ਹੋਇਆ, ਇੰਨਾ ਕੁ ਖੁਸ਼ ਹੋਇਆ ਕਿ ਉਹਨੇ ਉਧਰੋਂ ਇਸ਼ੂ ਕਰਕੇ ਕਸਨ ਕੱਢਿਆ ਤੇ ਠਿਸ਼ੂ ਕਰਕੇ ਉਹ ਜਰਾਤਾ। ਮੈਂ ਗਈ ਯਾਰ ਚੋਪੜੀਆਂ ਨਾਲੇ ਦੋ ਤੈਨੂੰ ਅੱਛਾ ਆਈਡੀਆ ਦਿਓ, ਤੂੰ ਇੱਕ ਸੁਣ ਮਾਰਨਾ, ਉਸ ਤੋਂ ਜ਼ਿਆਦਾ ਅੱਛਾ ਆਈਡੀਆ ਦਿਓ ਤੂੰ ਦੂਆ ਕੁ ਸੁਣ ਮਾਰਨਾ। ਯਾਰ ਮੇਰਾ ਕਸੂਰ ਕੀ ਹੈ? ਕਹਿੰਦਾ ਕਸੂਰ ਤੇਰਾ ਇਹ ਹੈ ਕਿ ਤੇਰੀ ਇਹੋ ਜਿਹੀ ਜਿਹੜੀ ਫਰਮਾਇਸ਼ ਜਿਹੜੀ ਹੈ ਜਾਂ ਤੇਰਾ ਇਹੋ ਜਿਹਾ ਜਿਹੜਾ ਆਈਡੀਆ ਹੈ ਇਹ ਤੂੰ ਮੈਨੂੰ ਕੋਈ ਪਹਿਲੀ ਵਾਰੀ ਨਹੀਂ ਦੇ ਰਿਹਾ, ਤੈਨੂੰ ਭੁੱਲਦਾ ਤੂੰ ਬਦਾਮ ਸ਼ਦਾਮ ਖਾਏਗਾ। ਮੈਂ ਕਿਹਾ ਯਾਰ ਮੈਂ ਤੇ ਕੁਰਬਾਨੀ ਦੀਆਂ ਗਿਟਕਾਂ ਨਹੀਂ ਖਾ ਸਕਦਾ, ਬਦਾਮ ਕੀ ਖਾਣੇ। ਉਹ ਕਹਿੰਦਾ ਤਾਈਓ ਫਿਰ ਤੇਰੀ ਯਾਦਦਾਸ਼ਤ ਕਮਜ਼ੋਰ ਹੈ ਕਿਉਂਕਿ ਤੂੰ ਮੈਨੂੰ ਇਹ ਆਈਡੀਆ ਬੇਸ਼ੁਮਾਰ ਮਰਤਬਾ ਦੇ ਚੁੱਕੇ हैं, सैकड़ों मरतबा दे चुके हैं। ਤੇ ਮੈਂ ਕਿਹਾ ਯਾਰ ਫਿਰ ਤੇਰਾ ਗੁਜ਼ਾਰਾ ਕਿਵੇਂ ਹੋ ਰਿਹਾ? ਉਹ ਕਹਿੰਦਾ ਇੱਕ ਵਾਰੀ ਮੈਂ ਤੇਰੇ ਕਹਿਣ ਤੇ ਖਾਬਾਂ ਦੇ ਵਿੱਚ ਉਹ ਸਾਰਾ ਕੁਝ ਲੱਭ ਲਿਆ ਜੋ ਮੈਨੂੰ ਲੱਭਣਾ ਚਾਹੀਦਾ ਸੀ। ਤੇ ਮੇਰੀ ਅੱਖਾਂ ਵੱਲ ਵੇਖ, ਮੈਂ ਉਹਦੀ ਅੱਖਾਂ ਵੱਲ ਵੇਖਿਆ, ਭਲਵਾਨ ਜਿਹੜੀਆਂ ਮੋਟੀਆਂ ਸੁੱਜੀਆਂ ਅੱਖਾਂ ਜਿਹੜੀਆਂ। ਮੈਂ ਕਹੀ ਯਾਰ ਬਣੀ ਕੀ? ਕਹਿੰਦਾ ਯਾਰ ਮੈਂ ਲੇਟੈਸਟ ਜਿਹੜਾ ਖਾਬ ਸੋਚਿਆ ਸੀ ਉਹ ਇਹ ਸੀ ਕਿ ਮੈਨੂੰ ਚੰਗੀ ਭਲੀ ਕੋਈ ਨੌਕਰੀ ਲੱਭ ਗਈ ਹੈ ਤੇ ਏਜ ਰਿਲੈਕਸੇਸ਼ਨ ਵੀ ਮਿਲ ਗਈ ਹੈ ਤੇ ਨਾਲ ਮੇਰੀ ਪਕੌੜਿਆਂ ਦੀ ਰੇਹੜੀ ਵੀ ਚੱਲ ਰਹੀ ਹੈ ਤੇ ਉਹਦੇ ਅੱਗੇ ਵੀ ਬੜੀ ਗਾਹਕੀ ਹੈ। ਇਹ ਸੋਚ ਕੇ ਕਿ ਮੈਂ ਅੱਜ ਸੁਪਨੇ ਦੇ ਵਿੱਚ ਸਾਰਾ ਕੁਝ ਵੇਖ ਲਾਂਗਾ, ਮੈਂ ਮੰਜੇ ਤੇ ਲੇਟਿਆ ਤੇ ਜਦੋਂ 5 ਕਰੋੜ 634 ਤਾਰੇ ਗਿਣੇ ਤੇ ਸਵੇਰ ਹੋ ਗਈ ਤੇ ਤੂੰ ਮੇਰੀ ਅੱਖਾਂ ਵੇਖ ਲੈ ਤੇ ਇਹ ਕਿਹੋ ਜਿਹੀਆਂ ਹੋ ਗਈਆਂ ਨੇ। ਮੈਂ ਅੱਖਾਂ ਲਗੌਰ ਕੀਤਾ, ਉਹਨੇ ਸ਼ੂ ਕਰਕੇ ਦੋਨੋਂ ਕਸੌਟ ਕੱਢ ਤੇ ਠਾ ਕਰਕੇ ਠੋਕ ਤੇ ਭਾਜੀ ਉਦੋਂ ਦਾ ਮੈਂ ਟਕੋਰ ਕਰਦਾ ਫਿਰ ਰਿਹਾ। ਹਾਲਾਂਕਿ ਗੱਲ ਹੈ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।